ਕਹਿੰਦੇ ਅਮਰੀਕਾ ਦੇ ਰਾਸ਼ਟਰਪਤੀ ਉੱਥੇ ਤੇ ਕਹਿੰਦੇ ਆ ਕੇ ਉਹਨਾਂ ਨੇ ਭਾਰਤ ਦੇ ਨਾਲ ਮੋਦੀ ਹੁਣਾਂ ਦੇ ਸਾਰਿਆਂ ਦੇ ਕਸੀਦੇ ਪੜ੍ਹੇ। ਬਿਲਕੁਲ। ਪਰ ਮੇਰੇ ਖਿਆਲ ਦੇ ਨਾਲ ਤੁਹਾਡੇ ਇੱਧਰ ਇੰਨੀ ਕਾਰਪੋਰੇਟ ਕਵਰੇਜ ਨਹੀਂ ਮਿਲੀ ਹੋਣੀ ਜਿੰਨੀ ਇੱਧਰ ਕਵਰੇਜ ਦਿੱਤੀ ਗਈ ਹੈ ਮੀਡੀਆ ਵੱਲੋਂ। ਤਾਂ ਇਹ ਵੈਸੇ ਹੁੰਦਾ ਹੀ ਆ ਭਾਰਤ ਦੇ ਵਿੱਚ, ਫਿਰ ਤੁਹਾਨੂੰ ਪਤਾ। ਔਰ ਅਮਰੀਕੀ ਰਾਸ਼ਟਰਪਤੀ ਹੋਵੇ ਤੇ ਉਹਦੀ ਆਮਦ ਜਿਹੜੀ ਆ ਉਹ ਇੱਥੇ ਮੀਡੀਆ 'ਚ ਨਾ ਛਾਵੇ ਤੇ ਫਿਰ ਗੱਲਾਂ ਹੀ ਕਾਹਦੀਆਂ ਨੇ। ਤਾਂ ਬਹਰਹਾਲ ਇਸ ਵੇਲੇ ਤੇ ਕਹਿ ਸਕਦੇ ਕਿ ਟਰੰਪ ਹੀ ਆ। ਔਰ ਵੈਸੇ ਉਹ ਬਹੁਤ ਸਮਾਨਤਾ ਹੈ, ਜਿਵੇਂ ਅੱਗੇ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਹਾਊਡੀ ਮੋਦੀ, ਤਾਂ ਇਲੈਕਸ਼ਨ ਤੋਂ ਠੀਕ ਪਹਿਲਾਂ ਸਾਡੇ ਪ੍ਰਧਾਨ ਸੇਵਕ ਜਿਹੜੇ ਆ ਉਹ ਉੱਥੇ ਜਾਂਦੇ ਆ ਤੇ ਇਹਨਾਂ ਵਾਲੇ ਇਲੈਕਸ਼ਨ ਤੋਂ ਪਹਿਲਾਂ ਇਹ ਇੱਥੇ ਆਉਂਦੇ ਆ। ਤੇ ਦੋਵਾਂ ਦੇਸ਼ਾਂ ਦੇ ਤੁਹਾਨੂੰ ਪਤਾ ਹੀ ਆ ਨਾਗਰਿਕ ਜਿਹੜੇ ਆ ਉਹ ਇੱਧਰ ਉੱਧਰ ਕਿਤੇ ਨਾ ਕਿਤੇ ਅਸਰ ਪਾਉਂਦੇ ਆ। ਜੇ ਪ੍ਰਧਾਨ ਮੰਤਰੀ ਉੱਧਰ ਜਾਂਦੇ ਆ ਤਦ ਵੀ ਬਹੁਤ ਵੱਡਾ ਇੱਕ ਹੁਲਾਰਾ ਜਿਹੜਾ NRIs ਦਾ ਇੱਧਰ ਆਉਣ ਦਾ ਸੰਭਾਵਨਾ ਹੁੰਦੀ ਹੈ। ਤੇ ਜੇ ਉਹ ਆਉਂਦੇ ਆ, ਟਰੰਪ ਸਾਹਿਬ ਆਉਂਦੇ ਆ, ਤਾਂ ਉਹੀ ਨਾਗਰਿਕ ਜਿਹੜੇ ਆ ਫਿਰ ਉਹਨਾਂ ਲਈ ਵੀ ਇੱਕ ਧਿਰ ਦਾ ਕੰਮ ਕਰ ਸਕਦੇ ਆ। ਤਾਂ ਇਹ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਵੇਖੀ ਜਾ ਰਹੀ ਆ। ਤਾਂ ਖੈਰ ਇਹ ਟਰੰਪ ਟੱਬਰ ਅੱਜ ਇੱਥੇ ਪਹੁੰਚਿਆ, ਸਵਾਗਤ ਹੋਇਆ, ਬੜਾ ਮਨਮੋਹਕ ਦ੍ਰਿਸ਼ ਸੀਗਾ। ਫਿਰ ਉਸ ਤੋਂ ਬਾਅਦ ਉਹ ਗਏ ਮੋਟੇਰਾ ਸਟੇਡੀਅਮ ਦੇ ਵਿੱਚ। ਹਾਲਾਂਕਿ ਜਿੱਥੇ ਉਹ ਕਹਿੰਦੇ ਸੀਗੇ ਕਿ 60-70 ਲੱਖ ਆਦਮ ਆਉਣਾ, ਉੱਥੇ ਉਹ ਪੂਰਾ ਸਟੇਡੀਅਮ ਵੀ ਨਹੀਂ ਭਰ ਸਕੇ। ਲੱਖ ਕਪੈਸਿਟੀ ਸੀਗੀ ਮੇਰੇ ਖਿਆਲ ਦੇ ਨਾਲ, ਉਹ ਵੀ ਪੂਰਾ ਨਹੀਂ ਭਰਿਆ। ਚਲੋ ਫਿਰ ਇਸ ਤੋਂ ਬਾਅਦ ਉਹਨਾਂ ਦਾ ਜ਼ੋਰਦਾਰ ਭਾਸ਼ਣ ਸ਼ੁਰੂ ਹੋਇਆ। ਭਾਸ਼ਣ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਸੋਲੇ ਗਾਏ, ਕਸੀਦੇ ਕੱਢੇ, ਉਹਨਾਂ ਨੇ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਭਾਰਤ ਨੂੰ ਸਰਾਹਿਆ। ਜੋ ਸਾਡੀ ਇੱਥੇ ਵਿਭਿੰਨਤਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਕਿ ਵੱਖ-ਵੱਖ ਕਲਚਰ ਨੇ, ਵੱਖ-ਵੱਖ ਕੌਮਾਂ ਨੇ, ਵੱਖ-ਵੱਖ ਬੋਲੀਆਂ ਨੇ, ਉਸ ਚੀਜ਼ ਦੀ ਸਲਾਹਤ ਕੀਤੀ। ਮੇਰੇ ਖਿਆਲ ਦੇ ਨਾਲ 3-4 ਦਫਾ ਇਹ ਸ਼ਬਦ ਉਹਨਾਂ ਨੇ ਨਾ ਇਸਤੇਮਾਲ ਕੀਤਾ, ਵਿਭਿੰਨਤਾ ਵਾਲਾ, ਤਾਂ ਵਨਸਵੰਤਾ ਜਿਹਨੂੰ ਆਪਾਂ ਪੰਜਾਬੀ 'ਚ ਕਹਾਂਗੇ। ਤਾਂ ਇਹ ਇੱਕ ਬੜੀ ਵਧੀਆ ਚੀਜ਼ ਸੀਗੀ ਜਿਹੜੀ ਟਰੰਪ ਨੇ 3-4 ਵਾਰ ਉੱਥੇ ਬੋਲੀ ਆ। ਪਰ ਇਹ ਵੇਖਣਾ ਹੋਏਗਾ ਕਿ ਇਹ ਜਿਹੜੇ ਲੋਕ ਆ ਉਹ ਵਨਸਵੰਤਾ ਨੂੰ ਅੱਜ ਕੱਲ੍ਹ ਕਿੰਨਾ ਕੁ ਸੁਰੱਖਿਅਤ ਰੱਖਦੇ ਪਏ ਆ। ਤਾਂ ਖੈਰ ਫਿਰ ਉਸ ਤੋਂ ਬਾਅਦ ਕੁਛ ਹਲਕੇ ਅੰਦਾਜ਼ ਦੇ ਵਿੱਚ ਵੀ ਉਹਨਾਂ ਨੇ ਗੱਲਾਂ ਕੀਤੀਆਂ, ਜਿਵੇਂ ਫਿਲਮ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਕਹਿੰਦੀ ਇੱਥੇ ਹੀ ਬਣੀ ਸੀਗੀ, ਸ਼ੋਲੇ ਵੀ ਇੱਥੇ ਬਣੀ ਆ, ਇੱਥੋਂ ਵਿਰਾਟ ਕੋਹਲੀ ਨਿਕਲਿਆ, ਇੱਥੋਂ ਤੰਦੁਲਕਰ ਨਿਕਲਿਆ। ਸੋ ਇਸ ਤਰ੍ਹਾਂ ਦੀਆਂ ਵੀ ਗੱਲਾਂ ਕੀਤੀਆਂ ਉਹਨਾਂ ਨੇ। ਫਿਰ ਮੋਦੀ ਸਾਹਿਬ ਬਾਰੇ ਉਹਨਾਂ ਨੇ ਖਾਸ ਇੱਕ ਸ਼ਬਦ ਆ ਜਾਂ ਕਹੀਏ ਪਿਆਰ ਦਾ ਇਜ਼ਹਾਰ ਕੀਤਾ ਕਿ ਚਾਹ ਵਾਲੇ ਆ ਪਰ ਬੰਦੇ ਮਜ਼ਬੂਤ ਆ। ਤੇ ਫਿਰ ਆਪਣਾ ਭਾਸ਼ਣ ਰੋਕ ਕੇ ਗਏ, ਉਹਨਾਂ ਦੇ ਨਾਲ ਹੱਥ ਮਿਲਾਵਾ ਕੀਤਾ ਤੇ ਇਸ ਤਰ੍ਹਾਂ ਕਰਕੇ ਚੱਲਦਾ ਰਿਹਾ ਕੰਮ। ਫਿਰ ਉਹ ਯੂਨਿਟੀ ਹੈ ਜਿਹੜੀ ਸਟੈਚੂ ਆਫ ਯੂਨਿਟੀ ਦਾ ਜ਼ਿਕਰ ਕੀਤਾ ਕਿ ਸਾਡੇ ਵੀ ਉੱਥੇ ਹੈਗਾ ਭਾਈ ਇੱਕ, ਤੇ ਸਾਡੇ ਇੱਥੇ ਸਟੈਚੂ ਆਫ ਯੂਨਿਟੀ ਹੈ ਤੇ ਸਾਡੇ ਇੱਥੇ ਸਟੈਚੂ ਆਫ ਲਿਬਰਟੀ। ਤਾਂ ਉਹ ਇਸ ਤਰ੍ਹਾਂ ਦਾ ਇਹਨਾਂ ਦਾ ਇੱਕ ਏਕਤਾ ਵਾਲਾ ਸੁਨੇਹਾ ਸੀਗਾ। ਫਿਰ ਭਾਰਤ ਨੂੰ ਗਿਆਨ ਦੀ ਧਰਤੀ ਦੱਸੀ ਆ, ਇਹ ਬਹੁਤ ਮਹੱਤਵਪੂਰਨ ਬਿਆਨ ਸੀਗਾ ਉਹਨਾਂ ਦਾ ਕਿ ਇਹ ਜਿਹੜੀ ਧਰਤੀ ਹੈ ਗਿਆਨ ਦੀ ਧਰਤੀ ਹੈ। ਮਹਾਤਮਾ ਗਾਂਧੀ ਨੂੰ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਸਨਮਾਨ ਦਿੰਦਾ ਵਾਂ, ਤੇ ਵੈਸੇ ਅੱਜ ਚਰਖਾ ਵੀ ਕੱਤਦੇ ਨਜ਼ਰ ਆਏ ਆ। ਤੇ ਵੈਸੇ ਗਾਂਧੀ ਦੀ ਜਿਹੜੀ ਹੈਗੀ ਆ ਸਲਾਹਤ ਉਹਨਾਂ ਲੋਕਾਂ ਦੇ ਸਾਹਮਣੇ ਕੀਤੀ ਜਾ ਰਹੀ ਹੈ ਜਿਹੜੇ ਕੁਛ ਕੁ ਅੰਦਰੋਂ ਗੌਡ ਸਾਹਿਬ ਭਗਤ ਵੀ ਆ। ਤਾਂ ਖੈਰ ਚਲੋ, ਉਸ ਤੋਂ ਇਲਾਵਾ ਜਿਹੜੀ ਚੀਜ਼ ਵੇਖੀ ਜਾ ਰਹੀ ਸੀਗੀ ਜਾਂ ਜਿਹੜੀ ਚੀਜ਼ ਇੰਤਜ਼ਾਰੀ ਜਾ ਰਹੀ ਸੀਗੀ ਉਹ ਇਹ ਸੀ ਕਿ ਕੀ ਧਾਰਮਿਕ ਆਜ਼ਾਦੀ ਦੇ ਮਸਲੇ ਤੇ ਕੁਛ ਬੋਲਣਗੇ, ਕਿਉਂਕਿ ਤੁਹਾਡੇ ਇੱਧਰ ਪਹਿਲਾਂ ਸ਼ਾਇਦ ਇਹਨਾਂ ਦੇ ਅਫੀਸ਼ੀਅਲਸ ਨੇ ਕਿਹਾ ਸੀਗਾ ਕਿ ਅਸੀਂ ਇਹ ਮੁੱਦਾ ਚੁੱਕ ਸਕਦੇ ਹਾਂ, ਮਤਲਬ ਕਿ ਸਾਡਾ ਪ੍ਰੈਜ਼ੀਡੈਂਟ ਚੁੱਕ ਸਕਦਾ, ਪਰ ਉਹ ਅੱਜ ਨਹੀਂ ਹੋਇਆ, ਐਸਾ ਵਾਪਰਿਆ ਨਹੀਂ ਹੈ। ਤਾਂ ਖੈਰ ਦੇਖੋ, ਉਹ ਪ੍ਰਸ਼ਾਸਨ ਕੁਛ ਹੋਰ ਕਹਿ ਰਿਹਾ, ਅਮਰੀਕੀ ਰਾਸ਼ਟਰਪਤੀ ਕੁਛ ਹੋਰ ਕਹਿ ਰਿਹਾ, ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਕਿੰਨੀ ਜ਼ਰੂਰਤ ਹੈ ਇਸ ਵੇਲੇ ਇਲੈਕਸ਼ਨ ਦੇ ਮੱਦੇਨਜ਼ਰ। ਤਾਂ ਜਿਹੜੀ ਮਹੱਤਵਪੂਰਨ ਗੱਲ ਹੋਈ ਉਹ ਹੋਈ ਪਾਕਿਸਤਾਨ ਨੂੰ ਲੈ ਕੇ, ਕਿਉਂਕਿ ਉਹਨਾਂ ਨੇ ਪਾਕਿਸਤਾਨ ਨੂੰ ਵੀ ਆਪਣਾ ਫਰੈਂਡ ਦੱਸਿਆ, ਆਪਣਾ ਮਿੱਤਰ ਦੱਸਿਆ, ਪਰ ਇਹ ਕਿਹਾ ਕਿ ਅੱਤਵਾਦੀ ਲੜਾਈ ਜਿਹੜੀ ਆ ਉਹ ਅਸੀਂ ਲੜਦੇ ਪਏ ਹਾਂ, ਭਾਰਤ ਵਾਲੇ ਵੀ ਲੜਦੇ ਪਏ ਆ, ਅਸੀਂ ਬਗਦਾਦੀ ਮਾਰਿਆ, ਮਤਲਬ ਕਿ ਉਸ ਲੜਾਈ ਦੇ ਵਿੱਚ ਪਾਕਿਸਤਾਨ ਨੂੰ ਨਾਲ ਲੈ ਕੇ ਤੇ ਇਕੱਠੇ ਇਹ ਖਾਤਮਾ ਕਰਾਂਗੇ। ਸੋ ਪਾਕਿਸਤਾਨ ਨੂੰ ਫਰੈਂਡ ਵੀ ਦੱਸਿਆ, ਪਰ ਅੱਤਵਾਦ ਦੇ ਮੁੱਦੇ ਤੇ ਥੋੜਾ ਜਿਹਾ ਰਗੜਾ ਵੀ ਲਾਇਆ। ਤਾਂ ਬਹਰਹਾਲ ਸਾਨੂੰ ਸਭ ਨੂੰ ਹੁਣ ਇੰਤਜ਼ਾਰ ਰਹੇਗਾ ਕਿ ਕੱਲ ਨੂੰ ਕੀ ਕਰਦੇ ਆ। ਵੈਸੇ ਡੀਲ ਦਾ ਜਿੱਥੋਂ ਤੱਕ ਤਾਲੁਕਾਤ ਹੈ, ਡੀਲ ਤੇ ਕੀ ਹੋਣੀ ਹੈ, ਸੌਦਾ ਜ਼ਰੂਰ ਹੋਏਗਾ। ਆਪਣਾ ਸਮਾਨ ਹੈ ਜਿਹੜਾ ਉਹ ਇਹਨਾਂ ਨੇ ਵੇਚਣਾ। ਅੰਕਲ ਟਰੰਪ ਅੱਜ ਕਹਿ ਵੀ ਗਏ ਬੰਦੇ ਬੜੇ ਭੋਲੇ ਆ,
ਗੱਲ ਸਿੱਧੀ ਮਾਰ ਜਾਂਦੇ ਕਈ ਵਾਰ। ਉਹ ਕਹਿੰਦੇ ਤੁਸੀਂ ਅੱਤਵਾਦ ਨਾਲ ਲੜੋ, ਹਥਿਆਰ ਆਪਾਂ ਦਿਆਂਗੇ ਤੁਹਾਨੂੰ। ਸੋ ਇਹ ਗੱਲ ਬੜੀ ਸਰਲ ਤੇ ਬੜੇ ਸਾਦੇ ਢੰਗ ਨਾਲ ਉਹਨਾਂ ਨੇ ਕਹੀ ਕਿ ਹਥਿਆਰ ਆਪਾਂ ਦਿਆਂਗੇ ਤੁਹਾਨੂੰ, ਕਿਸੇ ਚੀਜ਼ ਦੀ ਕਮੀ ਨਹੀਂ ਜੇ ਆਉਣ ਦਿੰਦੇ। ਤਾਂ ਖੈਰ ਦੇਖਦੇ ਆ ਕਿ ਕੱਲ ਨੂੰ ਕਿਹੜੇ ਸੌਦੇ ਵੱਜਦੇ ਆ। ਪਰ ਟਰੰਪ ਦੀ ਫੇਰੀ ਹੈ ਜਿਹੜੀ ਉਹ ਪੂਰਾ ਖੁਸ਼ ਕਰ ਗਈ ਹੈ ਭਾਰਤੀਆਂ ਨੂੰ ਕਿ ਹਾਂ ਭਾਈ ਅਮਰੀਕਨ ਰਾਸ਼ਟਰਪਤੀ ਆਇਆ ਤੇ ਮੋਦੀ ਰਾਜ ਦੇ ਵਿੱਚ ਉਹਨੇ ਨਰਿੰਦਰ ਮੋਦੀ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ। ਭਗਤ ਜਨ ਤੇ ਮੇਰੇ ਖਿਆਲ ਦੇ ਨਾਲ ਅੱਜ ਪੂਰੀ ਰਾਤ ਸੌਣਗੇ ਨਹੀਂ, ਉਹ ਤੇ ਟਰੰਪ ਦੀ ਜਿਹੜੀ ਫੋਟੋ ਹੈ ਉਹਦੀ ਪੂਜਾ ਪਾਜਾ ਕਰਨਗੇ ਕਿ ਵਾਹ ਭਾਈ ਵਾਹ ਰੰਗ ਲੱਗ ਗਏ ਆ। ਜੀ ਜੀ ਜੀ। ਤੇ ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਤੇ ਦਿੱਲੀ ਦੇ ਕਹਿੰਦੇ ਮੌਜਪੁਰ ਇਲਾਕੇ ਦੇ ਵਿੱਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੋ ਧੜਿਆਂ ਦੇ ਵਿੱਚ ਕਹਿੰਦੇ ਜੰਮ ਕੇ ਹੋਈ ਆ ਪੱਥਰਬਾਜੀ। ਯਾਦ ਹੋਣਾ ਵੈਸੇ ਮਿੰਟੂ ਜੀ ਜਦੋਂ ਪਹਿਲੋਂ ਵੀ ਇੱਕ ਵਾਰੀ ਅਮਰੀਕੀ ਰਾਸ਼ਟਰਪਤੀ ਆਏ ਸੀ ਉਦੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ, ਹੁਣ ਡੋਨਲਡ ਟਰੰਪ ਦੇ ਆਉਣ ਤੇ ਵੀ ਇਦਾਂ ਦੀ ਹਿੰਸਾ ਭੜਕੀ ਆ। ਨਹੀਂ ਦੇਖੋ, ਮੈਂ ਅੱਗੇ ਬੜੇ ਦਫਾ ਬੜੇ ਮੰਚਾਂ ਤੇ ਗੱਲ ਕਹੀ ਆ ਕਿ ਇੱਕ ਨਾ ਜਦੋਂ ਆਪਾਂ ਫਿਲਮੀ ਸਕ੍ਰਿਪਟਿੰਗ ਕਰਦੇ ਹਾਂ, ਜਦੋਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਕਿ ਕਹਾਣੀਆਂ ਲਿਖੀਆਂ ਜਾਂਦੀਆਂ, ਕਿਰਦਾਰ ਸਿਰਜੇ ਜਾਂਦੇ ਆ, ਤਾਂ ਉੱਥੇ ਇੱਕ ਥਿਊਰੀ ਹੁੰਦੀ ਆ ਕਿ ਤੁਹਾਡਾ ਜਿੰਨਾ ਵੱਡਾ ਖਲਨਾਇਕ ਹੋਏਗਾ ਨਾ ਓਨਾ ਹੀ ਵੱਡਾ ਤੁਹਾਡਾ ਨਾਇਕ ਨਿਖਰ ਕੇ ਆਏਗਾ। ਮਤਲਬ ਕਿ ਜਿੰਨਾ ਤੁਹਾਡਾ ਹੀਰੋ ਵਧੀਆ ਹੋਏਗਾ ਉਹ ਤੋਂ ਤਗੜਾ ਤੁਹਾਨੂੰ ਖਲਨਾਇਕ ਦੇਣਾ ਪਏਗਾ ਤਾਂ ਕਿ ਉਹਦਾ ਹੀਰੋਇਜ਼ਮ ਜਿਹੜਾ ਖੁੱਲ ਕੇ ਨਿਕਲੇ। ਤਾਂ ਜੇ ਆਪਾਂ ਦੇਖੀਏ ਇਹ ਬੜੀ ਸਾਦੀ ਜੀ ਗੱਲ ਆ, ਬੜੀ ਸਰਲ ਜੀ ਗੱਲ ਆ ਕਿ ਕਿਸੇ ਸਮੇਂ ਖਲਨਾਇਕ ਬਣਾਇਆ ਗਿਆ ਸਿੱਖਾਂ ਨੂੰ, ਤਾਂ ਉਸ ਸਮੇਂ ਧਿਰ ਸੀਗੀ ਕਾਂਗਰਸ ਦੀ, ਤਾਂ ਉਸ ਰਾਜ ਦੇ ਵਿੱਚ ਸਿੱਖਾਂ ਨੂੰ ਬਹੁਤ ਬਦਨਾਮ ਕੀਤਾ ਗਿਆ ਔਰ ਹਊਆ ਬਣਾ ਕੇ ਪੇਸ਼ ਕੀਤਾ ਗਿਆ। ਅੱਜ ਦੀ ਤਰੀਕ ਦੇ ਵਿੱਚ ਹੁਣ ਉਹੀ ਚੀਜ਼ ਜੇ ਤੁਸੀਂ ਲਾਗੂ ਕਰੋਗੇ ਤਾਂ ਉਹ ਇੱਥੇ ਲਾਗੂ ਹੋ ਜਾਂਦੀ ਹੈ ਕਿ ਅੱਜ ਹੁਣ ਮੁਸਲਮਾਨਾਂ ਨੂੰ ਖਲਨਾਇਕ ਬਣਾਇਆ ਜਾ ਰਿਹਾ। ਤਾਂ ਖੈਰ ਇਹ ਜੋ ਕੁਛ ਵਾਪਰਦਾ ਪਿਆ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਹੁਣ ਗੱਲ ਤੇ ਇਹ ਆ ਕਿ ਦਿੱਲੀ ਦੇ ਵਿੱਚ ਇਹ ਜੋ ਕੁਛ ਵਾਪਰਿਆ ਉਹ ਵਾਪਰਿਆ ਕਾਹਤੋਂ ਆ, ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਜਿਵੇਂ ਤੁਸੀਂ ਕਿਹਾ ਬਿਲਕੁਲ ਹੋਰ ਉਸੇ ਤਰ੍ਹਾਂ ਹੀ ਜਾ ਰਿਹਾ। ਇਹਨਾਂ ਦੇ ਮੰਤਰੀ ਨੇ ਤੇ ਅੱਜ ਕਹਿ ਦਿੱਤਾ ਕਿ ਦੇਖੋ ਜੀ ਇਹ ਟਰੰਪ ਦੀ ਫੇਰੀ ਤੇ ਭਾਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋਈ ਆ। ਤਾਂ ਹੁਣ ਬੜਾ ਸੌਖਿਆ ਇਹ ਸਰਕਾਰੀ ਹਿੰਸਾ ਵੀ ਕਰ ਸਕਦੇ ਆ ਕਿ ਹਾਂ ਭਾਈ ਹੁਣ ਤੇ ਤੁਸੀਂ ਦੇਖ ਹੀ ਲਿਆ ਕਿ ਇਹ ਹਿੰਸਕ ਹੋਏ ਪਏ ਲੋਕ, ਇਹ ਭਾਰਤ ਨੂੰ ਬਦਨਾਮ ਕਰ ਰਹੇ ਆ, ਭੰਨ ਤੋੜ ਕਰਦੇ ਪਏ, ਪ੍ਰੋਟੈਸਟਾਂ ਦੀ ਆੜ ਦੇ ਵਿੱਚ ਇਹ ਖੂਨੀ ਖੇਡ ਖੇਡਦੇ ਪਏ ਆ। ਤਾਂ ਸੌਖਿਆ ਹੋ ਗਿਆ ਕੰਮ। ਹੁਣ ਹੋਇਆ ਕਿਵੇਂ ਆ, ਦੇਖੋ ਇਹਨਾਂ ਦਾ ਇੱਕ ਲੀਡਰ ਮੂੰਹ ਫੱਟ ਲੀਡਰ ਆ ਜਿਹੜਾ ਕਪਿਲ ਮਿਸ਼ਰਾ, ਜਿਹੜਾ ਕਿ ਤੁਹਾਨੂੰ ਪਤਾ ਹੀ ਆ ਕੇਜਰੀਵਾਲ ਹੋਰਾਂ ਦਾ ਸਾਬਕਾ ਸਾਥੀ ਹੈ। ਤਾਂ ਉਹ ਬੰਦਾ ਉੱਥੇ ਗਿਆ, ਕੱਲ ਵੀ ਝੜਪਾਂ ਹੋਈਆਂ ਨੇ, ਤਾਂ ਦਿੱਲੀ ਪੁਲਿਸ ਨੇ ਇਹੋ ਜਿਹੇ ਮਹੱਤਵਪੂਰਨ ਮੌਕੇ ਤੇ ਅੱਜ ਫੇਰ ਇਸ ਤਰ੍ਹਾਂ ਦੀ ਸੰਭਾਵਨਾ ਬਣਾ ਦਿੱਤੀ ਕਿ ਲੋਕ ਸੜਕਾਂ ਤੇ ਉਤਰ ਆਏ ਤੇ ਉਸ ਤੋਂ ਬਾਅਦ ਫਿਰ ਕਲੈਸ਼ ਹੁੰਦਾ, ਉਸ ਤੋਂ ਬਾਅਦ ਨੁਕਸਾਨ ਹੁੰਦਾ। 3 ਮੌਤਾਂ ਹੁਣ ਤੱਕ ਹੋ ਚੁੱਕੀਆਂ, 20 ਦੇ ਕਰੀਬ ਲੋਕ ਜਿਹੜੇ ਆ ਉਹ ਜ਼ਖਮੀ ਆ। ਮਰਨ ਵਾਲਿਆਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਆ, ਵੇਖੋ ਉਹ ਵੀ ਤੇ ਕਿਸੇ ਦਾ ਬੇਟਾ ਹੋਏਗਾ ਨਾ ਕਿਸੇ ਦਾ ਹਸਬੈਂਡ ਹੋਏਗਾ, ਤਾਂ ਉਹ ਵੀ ਸਾਡਾ ਹੀ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਸੰਭਾਵਨਾ ਬਣੀ ਕਿਉਂ ਜਦੋਂ ਕੱਲ ਇਸ ਤਰ੍ਹਾਂ ਹੋਇਆ। ਤਾਂ ਕਪਿਲ ਮਿਸ਼ਰਾ ਉੱਥੇ ਕਹਿ ਕੇ ਆਇਆ, ਦੇਖੋ ਕਮਾਲ ਦੀ ਗੱਲ ਹੈ ਕਿ ਕਪਿਲ ਮਿਸ਼ਰਾ ਉੱਥੇ ਇੱਕ ਤਰ੍ਹਾਂ ਨਾਲ ਧਮਕੀ ਭਰਿਆ ਅੰਦਾਜ਼ ਰੱਖ ਕੇ ਗੱਲ ਕਰਦਾ, ਕਹਿੰਦਾ ਕਿ ਟਰੰਪ ਦੀ ਫੇਰੀ ਤੱਕ ਤੇ ਅਸੀਂ ਚਲੇ ਜਾਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਆਪੇ ਨਿਬੜਾਂਗੇ, ਮਤਲਬ ਕਿ ਸੜਕਾਂ ਤੇ ਅਸੀਂ ਉਤਰਾਂਗੇ। ਦੱਸੋ ਜੇ ਹਾਰਿਆ ਬੰਦਾ ਕਹਿ ਰਿਹਾ ਕਿ ਤੂੰ ਸਰਕਾਰ ਆ, ਉੱਥੇ ਤੂੰ ਅਥਾਰਟੀ ਆ। ਤਾਂ ਉਸ ਤੋਂ ਬਾਅਦ ਹੀ ਦੱਸਦੇ ਆ ਕਿ ਇੱਥੇ ਜਿਹੜੀ ਸਟ੍ਰੈਸ ਸੀ ਉਹ ਵਧੀ ਆ ਕਿਉਂਕਿ ਜਿਹੜੇ ਵਿਰੋਧ ਦੇ ਵਿੱਚ ਖੜੇ ਲੋਕ ਆ, ਸੀਏ ਦੇ ਵਿਰੋਧ ਦੇ ਵਿੱਚ ਖੜੇ, ਉਹ ਤੇ ਆਲਰੇਡੀ ਹੈ ਹੀ ਨੇ ਸੜਕਾਂ ਤੇ। ਤਾਂ ਇਹਦੇ ਸਮਰਥਨ ਵਾਲੇ ਲੋਕ ਜਾਨੀ ਜਿਹੜੇ ਖਾਸ ਤੌਰ ਤੇ ਰਾਈਟ ਵਿੰਗ ਵਾਲੇ ਆ ਉਹ ਵੀ ਆ ਗਏ। ਤਾਂ ਫਿਰ ਇਹ ਮਸਲਾ ਬਣ ਗਿਆ ਹਿੰਦੂ ਮੁਸਲਿਮ ਦਾ। ਹੁਣ ਤੇ ਦੋਸ਼ ਇਹ ਵੀ ਲੱਗਦੇ ਆ ਕਿ ਚੁਣ ਚੁਣ ਕੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ, ਚੁਣ ਚੁਣ ਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਖਾਸ ਪਲੈਨਿੰਗ ਦੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ। ਹਾਲਾਂਕਿ ਦੂਸਰੀ ਧਿਰ ਨੇ ਵੀ ਦੇਖੋ ਜਵਾਬ ਤੇ ਦਿੱਤਾ ਕਿਉਂਕਿ ਜਿਹੜੇ ਦੁਪਾਸਰ ਕਲੈਸ਼ ਹੋਏ ਆ ਉਹ ਦੋਹਾਂ ਪਾਸਿਆਂ ਤੋਂ ਹੀ ਚੱਲਿਆ ਕੰਮ। ਪਰ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਉਹਨੂੰ ਕਿਤੇ ਨਾ ਕਿਤੇ ਵਿਗਾੜਨ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਕਪਿਲ ਮਿਸ਼ਰਾ ਦਾ ਔਰ ਦਿੱਲੀ ਪੁਲਿਸ ਦਾ ਦੋਵਾਂ ਦਾ ਕਿਤੇ ਨਾ ਕਿਤੇ ਇੱਕ ਖਾਸ ਅੰਦਾਜ਼ ਜਿਹੜਾ ਜ਼ਿੰਮੇਵਾਰ ਰਿਹਾ। ਤਾਂ ਹੁਣ ਦਿੱਲੀ ਪੁਲਿਸ ਨੂੰ ਤੈਅ ਕਰਨਾ ਪਵੇਗਾ ਕਿ ਉਹਨੇ ਸਰਕਾਰ ਦੀ ਪਿੱਠੂ ਬਣ ਕੇ ਚੱਲਣਾ ਹੈ ਜਾਂ ਆਪਣਾ ਫਰਜ਼ ਨਿਭਾਉਣਾ। ਤਾਂ ਬਹਰਹਾਲ ਲੱਗਦਾ ਤੇ ਇਹੋ ਆ ਕਿ ਉਹ ਪਿੱਠੂ ਬਣ ਕੇ ਹੀ ਚੱਲਣ ਦੇ ਵਿੱਚ ਆਪਣੀ ਭਲਾਈ ਸਮਝਦੇ ਆ। ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਜਿਹੜੇ ਅੰਦੋਲਨਕਾਰੀ ਆ, ਪ੍ਰੋਟੈਸਟਰਸ ਆ,
ਉਹਨਾਂ ਨੂੰ ਵੀ ਸਮਝਣਾ ਪਊਗਾ ਕਿ ਤੁਹਾਡੇ ਅੰਦੋਲਨ ਨੂੰ, ਤੁਹਾਡੇ ਪ੍ਰਦਰਸ਼ਨਾਂ ਨੂੰ ਹੁਣ ਤੱਕ ਜੇ ਪਬਲਿਕ ਦੀ ਸਪੋਰਟ ਮਿਲੀ ਆ ਤਾਂ ਇਹ ਇਸ ਕਰਕੇ ਮਿਲੀ ਆ ਕਿ ਭਾਈ ਤੁਸੀਂ ਸ਼ਾਂਤਮਈ ਢੰਗ ਨਾਲ ਬੈਠੇ ਹੋ, ਤੁਸੀਂ ਆਪਣੇ ਜੋ ਤੁਹਾਡੇ ਹਕੂਕ ਹੈ ਤੁਸੀਂ ਉਹਨਾਂ ਦਾ ਇਸਤੇਮਾਲ ਕਰ ਰਹੇ ਹੋ, ਤੁਸੀਂ ਬਹੁਤ ਸ਼ਾਲੀਨਤਾ ਦੇ ਨਾਲ, ਬਹੁਤ ਸਹਿਜਤਾ ਦੇ ਨਾਲ ਆਪਣੇ ਇਸ ਵਿਰੋਧ ਨੂੰ ਚਲਾ ਰਹੇ ਹੋ। ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਖਿਆਲ ਰੱਖਣਾ ਪਊਗਾ ਕਿ ਜੇ ਅਸੀਂ ਇਸ ਤਰ੍ਹਾਂ ਦੀ ਭੁੱਲ ਕਰਦੇ ਹਾਂ ਤੇ ਉਹ ਅਸੀਂ ਉਹਨਾਂ ਦੀ ਚਾਲ ਨੂੰ ਕਾਮਯਾਬ ਕਰਦੇ ਹਾਂ ਜਿਸ ਚਾਲ ਦੇ ਵਿੱਚ ਉਹ ਇਹਨਾਂ ਨੂੰ ਫਸਾਉਣ ਜਾ ਰਹੇ ਆ। ਜੀ 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 ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਆਪਾਂ ਵੀਕਐਂਡ 'ਤੇ ਵੀ ਗੱਲ ਕੀਤੀ ਸੀ, DGP ਦਾ ਜਿਹੜਾ ਬਿਆਨ ਆ ਉਸ ਨੂੰ ਲੈ ਕੇ ਚੰਗਾ ਵਿਵਾਦ ਆ, ਉਹਨੇ ਖੁਦ ਵੀ ਸਫਾਈਆਂ ਦਿੱਤੀਆਂ ਤੇ ਹੁਣ ਕਹਿੰਦੇ ਕੈਪਟਨ ਵੀ ਦੇਣਗੇ ਸਫਾਈ। ਦੇਖੋ ਸਫਾਈ ਨਹੀਂ, ਉਹ ਤੇ ਇੱਕ ਤਰ੍ਹਾਂ ਨਾਲ ਮਾਫੀ ਉਹ ਮੰਗਦੇ ਆ ਜਿਹੜੇ DGP ਸਾਹਿਬ ਆ, ਪਰ ਇਹਦਾ ਮਤਲਬ ਇਹ ਆ ਜਿਹੜੀ ਆਪਾਂ ਉਸ ਦਿਨ ਗੱਲ ਕੀਤੀ ਸੀ, ਬਿਲਕੁਲ ਤੁਸੀਂ ਸਹੀ ਕਿਹਾ ਕਿ ਇਹਦਾ ਮਤਲਬ ਹੈ ਕਿ ਉਹਨਾਂ ਦੇ ਕੋਲ ਤੱਥ ਨਹੀਂ ਸੀਗੇ। ਜੇ ਤੱਥ ਹੁੰਦੇ ਫਿਰ ਉਹ ਮਾਫੀ ਨਹੀਂ ਸੀ ਮੰਗਦੇ, ਫਿਰ ਉਹ ਦੱਸਦੇ ਕਿ ਹਾਂ ਭਾਈ ਅਸੀਂ ਇਹਨਾਂ ਚੀਜ਼ਾਂ ਦੀ ਬਿਨਾਂ ਤੇ ਇਹ ਗੱਲ ਆਖੀ ਆ ਜੋ ਚੀਜ਼ਾਂ ਸਾਡੇ ਕੋਲ ਤੱਥ ਦੇ ਰੂਪ ਦੇ ਵਿੱਚ ਪ੍ਰਗਟ ਨੇ। ਸੋ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਬਿਆਨ ਸੀ ਉਹ ਹਵਾਈ ਸੀਗਾ। ਰਾਸ਼ਟਰਵਾਦੀ ਬਣਦੇ ਉਹ ਪੁੱਠਾ ਸਿਆਪਾ ਗੱਲ ਚ ਪਾ ਬੈਠੇ, ਕਿਉਂਕਿ ਬਹੁਤ ਵਿਰੋਧ ਹੋਇਆ ਔਰ ਇੱਥੇ ਐਸਾ ਵਿਰੋਧ ਵੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਤੇ ਕਿ ਬਹੁਤ ਸਾਰੇ ਲੋਕ ਆਪਣੀਆਂ ਫੋਟੋਆਂ ਪਾ ਕੇ ਉੱਤੇ ਲਿਖ ਰਹੇ ਸਨ ਕਿ ਮੈਂ ਅੱਤਵਾਦੀ ਹਾਂ। ਮਤਲਬ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਆਏ ਹਾਂ ਤੇ ਇਹਦਾ ਮਤਲਬ ਹੈ ਕਿ ਜੇ ਇਸ ਤਰ੍ਹਾਂ ਦਾ ਕੋਈ ਪੈਮਾਨਾ ਤਾਂ ਉਹਦੇ ਵਿੱਚ ਅਸੀਂ ਵੀ ਅੱਤਵਾਦੀ ਹਾਂ। ਤੇ ਇੱਕ ਵੱਖਰੀ ਕਿਸਮ ਦਾ ਵਿਰੋਧ ਸੀ, ਬਹੁਤ ਜ਼ਿਆਦਾ ਦਬਾਅ ਆਇਆ, ਇਹਨਾਂ ਨੂੰ ਮਾਫੀ ਮੰਗਣੀ ਪਈ। ਹਾਲਾਂਕਿ ਅਸਿੱਧੇ ਰੂਪ ਚ ਮਾਫੀ ਮੰਗੀ ਆ, ਇਹ ਆਖਿਆ ਕਿ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਤੇ ਅਫਸੋਸ ਪ੍ਰਗਟਾਉਣਾ ਵਾ। ਪਰ ਇਹ ਗੱਲ ਇੱਥੋਂ ਤੱਕ ਸੀਮਤ ਨਹੀਂ ਰਹੀ। ਇੱਕ ਤੇ ਤੁਹਾਨੂੰ ਪਤਾ ਭਾਰਤ ਭੂਸ਼ਣ ਆਸ਼ੂਰਾ ਵੀ ਰੌਲਾ ਪੈ ਗਿਆ ਹਫ਼ਤੇ ਦੇ ਅੰਤਲੇ ਦਿਨਾਂ ਦੇ ਵਿੱਚ, ਔਰ ਉਸ ਤੋਂ ਬਾਅਦ ਇਹ ਵੱਡਾ ਮਸਲਾ ਸੀ। ਸੋ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ, ਇਹਨਾਂ ਦੋਵਾਂ ਨੇ ਅੱਜ ਅਸੈਂਬਲੀ ਦੇ ਵਿੱਚ ਪੂਰਾ ਭੜਥੂ ਪਾਈ ਰੱਖਿਆ ਇਸ ਮੁੱਦੇ ਤੇ ਕਾਫੀ ਗਰਮਾ ਗਰਮੀ ਹੋਈ ਆ। ਹੁਣ ਸਪੀਕਰ ਸਾਹਿਬ ਨੇ ਜਿਹੜੀ ਜਾਣਕਾਰੀ ਦਿੱਤੀ ਆ ਉਹ ਇਹੋ ਹੀ ਆ ਕਿ ਜਿਹੜੇ ਚੀਫ ਮਿਨਿਸਟਰ ਆ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਆਦਰਸ਼ ਮੁੱਖ ਮੰਤਰੀ ਦਾ ਅਵਾਰਡ ਮਿਲਿਆ, ਆਦਰਸ਼ ਮੇਰੇ ਮੂੰਹ ਤੇ ਭੁਲੇਖੇ ਨਾਲ ਆਦਰਸ਼ ਮੁੱਖ ਮੰਤਰੀ ਨਿਕਲ ਚੱਲਿਆ ਸੀ ਜਿਹੜੇ ਘੱਟ ਹੀ ਦੇਖਦੇ ਆ। ਤੇ ਖੈਰ ਉਹ ਹੁਣ ਕੱਲ ਨੂੰ ਆ ਕੇ ਇਸ ਮੁੱਦੇ ਤੇ ਸਦਨ ਦੇ ਵਿੱਚ ਬੋਲਣਗੇ, ਹਾਊਸ ਦੇ ਵਿੱਚ ਬੋਲਣਗੇ, ਦੱਸਣਗੇ ਕਿ ਉਹ ਬਿਆਨ ਕਿਸ ਪਰਿਪੇਖ ਦੇ ਵਿੱਚ ਆਇਆ। ਤਾਂ ਇੰਤਜ਼ਾਰ ਰਹੇਗਾ, ਮਹੱਤਵਪੂਰਨ ਸਟੇਟਮੈਂਟ ਰਹੇਗੀ ਕਿ ਕੀ ਉੱਥੇ ਕੁਛ ਤਥਾਤਮਕ ਪੇਸ਼ ਕਰਦੇ ਆ ਜਾਂ ਫਿਰ ਸਾਰਾ ਕੁਛ ਜਿੱਦਾਂ ਤੁਹਾਨੂੰ ਪਤਾ ਹੀ ਹੈ ਰਾਜਨੀਤੀ ਵਾਲੇ ਵਲੇਟਦੇ ਹੁੰਦੇ ਖਿਲਾਰੇ ਨੂੰ, ਜਾਂ ਫਿਰ ਉਸ ਤਰ੍ਹਾਂ ਵਲੇਟਿਆ ਜਾਊਗਾ। ਤਾਂ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਹਮਲਾਵਰੀ ਰੁਖ ਜਿਹੜਾ ਉਹ ਆਪਣਾ ਅਖਤਿਆਰ ਕਰਕੇ ਰੱਖਣਗੇ ਕੱਲ ਤੱਕ ਵੀ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵਜ਼ੀਰ ਸੋਢੀ ਦਾ PA ਬੰਦੇ ਛੁਡਾਉਣ ਦੇ ਮਾਮਲੇ ਦੇ ਵਿੱਚ ਨਾਮਜ਼ਦ। ਆਹੋ ਇਹ ਗੱਲ ਤੇ ਇਸ ਚੱਜ ਵਾਲੀ ਆ ਕਿ ਬੰਦੇ ਛਡਾਉਣ ਦਾ ਇਹਨਾਂ ਦਾ ਕਿਹੜਾ ਕੰਮ ਨਵਾਂ ਵਾ। ਬੰਦੇ ਫਸਾਉਣੇ ਵੀ, ਬੰਦੇ ਛਡਾਉਣੇ ਵੀ, ਤੇ ਰਾਜਨੀਤੀ ਦਾ ਹਿੱਸਾ ਵਾ। ਤੇ ਫਿਰ ਪਰਚਾ ਕਾਤੋਂ ਵੀ ਤੇ ਬਹੁਤ ਧੱਕਾ। ਤਾਂ ਜਦ ਆਪਾਂ ਇਸ ਮਾਮਲੇ ਨੂੰ ਗਹੀਨਤਾ ਨਾਲ ਵੇਖਦੇ ਆ, ਪਰਤਾ ਜਦੋਂ ਖੋਲ ਕੇ ਇਹਨੂੰ ਵੇਖਿਆ ਜਾਂਦਾ ਤਾਂ ਉਸ ਵੇਲੇ ਮਾਮਲਾ ਇਹ ਗੰਭੀਰ ਜਾਪਦਾ। ਅਸਲ ਦੇ ਵਿੱਚ ਕਹਾਣੀ ਕੀ ਸੀਗੀ ਕਿ ਕੁਝ ਦਿਨ ਪਹਿਲਾਂ ਬੰਦੇ ਛੁਡਾ ਲਏ ਗਏ ਸਨ ਪੁਲਿਸ ਦੀ ਹਿਰਾਸਤ ਦੇ ਵਿੱਚੋਂ, ਔਰ ਜਿਹੜੇ ਬੰਦੇ ਛੁਡਾਏ ਗਏ ਸਨ ਉਹ ਭਗੌੜੇ ਸੀਗੇ। ਅਸਲ ਦੇ ਵਿੱਚ ਕੀ ਸੀਗਾ ਕਿ ਉਹਨਾਂ ਤੇ ਦੋਸ਼ ਪਹਿਲਾਂ ਵੀ ਇਹ ਲੱਗਿਆ ਸੀਗਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸੇ ਵਰਕਰ ਤੇ ਕੋਈ ਜਾਨਲੇਵਾ ਹਮਲਾ ਕੀਤਾ ਸੀਗਾ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਸਰਕਾਰ ਜਦੋਂ ਬਦਲੀ ਹੁੰਦੀ ਹੈ, ਸਰਕਾਰ ਇਹਨਾਂ ਦੇ ਬੰਦਿਆਂ ਦੀ ਆ ਜਾਂਦੀ ਹੈ ਤਾਂ ਫਿਰ ਪੇਸ਼ ਨਹੀਂ ਚੱਲਦੀ। ਤਾਂ ਉਹ ਬੰਦੇ ਜਾਨੀ ਉਹ ਟ੍ਰਾਇਲ ਦੇ ਵਿੱਚ ਪੇਸ਼ ਨਹੀਂ ਸਨ ਹੋਏ, ਉਹਨਾਂ ਨੂੰ ਪੁਲਿਸ ਨੇ ਕਿਤੇ ਅਰੈਸਟ ਕਰ ਲਿਆ। ਤੇ ਹੋਇਆ ਕਿ ਥਾਣੇ ਪਹੁੰਚਣ ਤੋਂ ਪਹਿਲਾਂ ਜੰਗਾਂ ਵਾਲਾ ਮੋੜ ਆਉਂਦਾ ਤਾਂ ਉੱਥੇ ਗੁਰੂ ਹਰਸਾਏ ਦੇ ਲਾਗੇ ਦੀ ਘਟਨਾ, ਤਾਂ ਉੱਥੇ ਇੱਕ ਹਮਲਾ ਹੁੰਦਾ, ਉਹਦੇ ਵਿੱਚ ਕੁਝ ਫਾਇਰਿੰਗ ਦੀ ਵੀ ਦੱਸਦੇ ਆ ਕਿ ਖਬਰ ਸੀਗੀ ਉਹਨਾਂ ਦਿਨਾਂ 'ਚ। ਤਾਂ ਉੱਥੇ ਫਾਇਰ ਫੂਰ ਕਰਕੇ ਉਹ ਬੰਦੇ ਜਿਹੜੇ ਆ ਉਹ ਛੁਡਾ ਕੇ ਭੱਜ ਲੈ ਜਾਂਦੇ ਆ। ਤਾਂ ਉਸ ਤੋਂ ਬਾਅਦ ਹੁੰਦਾ ਕੀ ਆ, ਸੋਸ਼ਲ ਮੀਡੀਆ ਤੇ ਉਹ ਚੀਜ਼ ਜਿਹੜੀ ਆ ਵਾਇਰਲ ਵੀ ਹੋਈ ਬਾਅਦ ਦੇ ਵਿੱਚ ਕਿ ਜਿਹੜਾ ਵਾਇਰਲੈਸ ਤੇ ਮੁੱਢਲਾ ਸੁਨੇਹਾ ਆਇਆ ਉੱਥੇ ਉਹ ਇਹੋ ਸੀਗਾ ਕਿ ਰਾਣਾ ਗੁਰਮੀਤ ਸੋਢੀ ਦਾ ਜਿਹੜਾ PA ਆ ਨਸੀਬ ਸੰਧੂ, ਉਹ ਬੰਦੇ ਛੁਡਾ ਕੇ ਲੈ ਗਿਆ। ਤੇ ਜਦ FIR ਦਰਜ ਹੋਈ ਤੇ ਉਹਦੇ ਵਿੱਚ ਉਹਦਾ ਨਾਂ ਗਾਇਬ ਸੀ।
ਮਤਲਬ ਕਿ ਜਿਹੜਾ ਆਧਾਰ ਬਣਿਆ ਪਹਿਲਾ ਮੁੱਢਲਾ ਸਟੇਟਮੈਂਟ, ਉਹਦੇ ਵਿੱਚ ਜ਼ਿਕਰ ਸੀਗਾ ਜਿਹੜਾ ਵਾਇਰਲੈਸ ਦਾ ਸ਼ਾਇਦ ਸੰਦੇਸ਼ ਸੀਗਾ, ਸੁਨੇਹਾ ਸੀਗਾ, ਪਰ ਜਦੋਂ FIR ਇਹਨਾਂ ਨੇ ਲੌਂਚ ਕੀਤੀ ਉਹਦੇ ਵਿੱਚ ਉਹਦਾ ਜ਼ਿਕਰ ਨਹੀਂ ਸੀਗਾ। ਤੇ ਫਿਰ ਉਹ ਸਾਰਾ ਕੁਝ ਜਿਹੜਾ ਉਲਟ ਹੋ ਗਿਆ, ਕਿਉਂਕਿ ਸੋਸ਼ਲ ਮੀਡੀਆ ਤੇ ਉਹ ਜਿਹੜਾ ਮੈਸੇਜ ਸੀਗਾ ਉਹ ਵਾਇਰਲ ਹੋ ਗਿਆ। ਉਸ ਤੋਂ ਬਾਅਦ ਰਾਜਨੀਤੀ ਵੀ ਭਖ ਗਈ। ਤਾਂ ਹੁਣ ਦੱਸਦੇ ਆ ਕਿ ਇਹਦੇ ਤੇ ਪਰਚਾ ਜਿਹੜਾ ਉਹ ਦਰਜ ਕਰ ਲਿਆ ਗਿਆ। ਹੁਣ ਇਹ ਜਿਹੜਾ ਨਸੀਬ ਸਿੰਘ ਆ, ਇਹਦੇ ਨਸੀਬ ਦੇ ਵਿੱਚ ਬਦਨਾਮੀ ਖਾਸੀ ਆ। ਤੁਸੀਂ ਦੇਖੋਗੇ ਇਹ ਉਹੀ ਸ਼ਖਸ ਆ ਜਿਹਨੂੰ ਟਿਕਟ ਦਿੱਤੀ ਗਈ ਸੀਗੀ ਗੁਰਭੇਜ ਸਿੰਘ ਟਿੱਬੀ ਦੀ ਟਿਕਟ ਕੱਟ ਕੇ। ਉਹ ਮੁੰਡਾ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਸੀਗਾ ਔਰ ਉਹ ਜਿੱਤਣ ਦੀ ਵੀ ਪੋਜੀਸ਼ਨ ਦੇ ਵਿੱਚ ਸੀ। ਉਸ ਵੇਲੇ ਬਹੁਤ ਵੱਡਾ ਉਦੋਂ ਵਿਵਾਦ ਵੀ ਹੋਇਆ ਸੀਗਾ। ਤਾਂ ਜਦੋਂ ਟਿਕਟ ਕੱਟ ਕੇ ਇਹਨੂੰ ਦੇ ਦਿੱਤੀ ਗਈ, ਕਮਾਲ ਇਹ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੇ ਹਰਾ ਕੱਟਿਆ। ਮਤਲਬ ਕਿ ਮੌਜੂਦਾ ਮੰਤਰੀ ਦਾ PA ਹੋ ਕੇ ਵੀ ਇਹ ਸੀਟ ਆਪਣੀ ਨਹੀਂ ਕੱਢ ਸਕਿਆ ਪੰਚਾਇਤੀ ਇਲੈਕਸ਼ਨਾਂ 'ਚ। ਫਿਰ ਕੀਤਾ ਕੀ ਗਿਆ ਕਿ ਉਹ ਜਿਹੜਾ ਨਤੀਜਾ ਸੀਗਾ ਉਹਨੂੰ ਇਹਨਾਂ ਨੇ ਡਿਕਲੇਅਰ ਹੀ ਨਹੀਂ ਹੋਣ ਦਿੱਤਾ ਰਾਤ ਤੱਕ। ਫਿਰ ਅਕਾਲੀ ਜਦੋਂ ਸੜਕਾਂ ਤੱਕ ਆ ਗਏ, ਸੜਕਾਂ ਦੇ ਵਿੱਚ ਬਹਿ ਗਏ, ਫਿਰ ਉਹ ਨਤੀਜਾ ਡਿਕਲੇਅਰ ਹੋਇਆ ਸੀਗਾ। ਹੋਰ ਵੀ ਬੜੇ ਚਿੱਠੇ ਆ ਇਸ PA ਸਾਹਿਬ ਦੇ, ਤਾਂ ਚਲੋ ਉਹ ਖੈਰ ਕਿਤੇ ਫੇਰ ਫੋਲੇ ਜਾਣਗੇ। ਪਰ ਇਹ ਵੇਖਣਾ ਹੋਏਗਾ, ਸਮਝਣਾ ਹੋਏਗਾ ਕਿ ਇਸ ਤਰ੍ਹਾਂ ਦੇ PA ਜਿਹੜੇ ਆ ਉਹ ਹੀ ਕਿਉਂ ਮੰਤਰੀਆਂ ਦੇ ਹਿੱਸੇ ਆਉਂਦੇ ਆ, ਜਿਹੜੇ ਆਪ ਰਿਵਾਲਵਰ ਵੀ ਚੱਕੀ ਫਿਰਦੇ ਆ, ਆਪ ਧੱਕ ਮਤੱਕਾ ਵੀ ਕਰੀ ਜਾਂਦੇ ਆ, ਪੈਸਾ ਵੀ ਇਕੱਠਾ ਕਰੀ ਜਾਂਦੇ ਆ। ਇਹ PA ਜਿਹੜੇ ਲੱਭਦੇ ਆ ਉਹਨਾਂ ਦੀ ਏਡੀ ਵੱਡੀ ਯੋਗਤਾ ਜਿਹੜੀ ਉਹ ਮਿਣਦੇ ਕਿਹੜੇ ਪੈਮਾਨੇ ਨਾਲ, ਇਹ ਵੀ ਵੇਖਣ ਵਾਲੀ ਗੱਲ ਹੈ ਕਿ ਏਡੇ ਚੁਣ ਚੁਣ ਕੇ ਹੀਰੇ ਲਿਆਂਦੇ ਕਿਵੇਂ ਜਾਂਦੇ ਆ। ਸਾਨੂੰ ਤੇ ਸਮਝ ਨਹੀਂ ਆਉਂਦੀ ਕਿ ਲੱਭਦੇ ਕਿੱਥੋਂ ਆ, ਕਿਹੜੀਆਂ ਖਾਨਾਂ ਚੋਂ ਲੱਭ ਕੇ ਲਿਆਉਂਦੇ ਆ। ਜੀ ਵਾਕਈ ਸਹੀ ਗੱਲ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਕੈਪਟਨ ਰਾਜ ਦੇ ਵਿੱਚ ਵੀ ਨਾ ਰੁਕੀਆਂ। ਹਾਂਜੀ, ਕਿਉਂਕਿ ਇਹਨਾਂ ਨੇ ਦਾਅਵਾ ਕੀਤਾ ਸੀਗਾ। ਖੁਦਕੁਸ਼ੀਆਂ ਤੇ ਵੈਸੇ ਬਹੁਤ ਔਖਾ ਹੈ, ਜੇ ਆਪਾਂ ਅੱਜ ਦੀ ਤਾਰੀਖ ਦੇ ਵਿੱਚ ਕੁਝ ਕਹਿਣਾ ਹੋਵੇ, ਭਰੋਸਾ ਦੇਣਾ ਹੋਵੇ ਕਿ ਰੁਕ ਜਾਊਗੀਆਂ, ਤਾਂ ਬਹੁਤ ਮੁਸ਼ਕਲ ਹੈ ਭਰੋਸਾ ਦੇਣਾ, ਧਰਵਾਸ ਦੇਣਾ। ਤਾਂ ਬਹਰਹਾਲ ਹੁਣ ਅੰਕੜਾ ਆਇਆ ਮੇਰੇ ਖਿਆਲ ਦੇ ਨਾਲ ਟਾਈਮਸ ਆਫ ਇੰਡੀਆ ਨੇ ਵੀ ਅੱਜ ਛਾਪਿਆ ਅੰਕੜਾ ਕਿ ਜੇ ਆਪਾਂ ਦੇਖੀਏ 2014 ਦੇ ਵਿੱਚ ਜਿਹੜੀਆਂ ਰਿਕਾਰਡਡ ਸਨ, ਮਤਲਬ ਕਿ ਔਨ ਰਿਕਾਰਡ ਸੀਗੀਆਂ ਖੁਦਕੁਸ਼ੀਆਂ, ਉਹਨਾਂ ਦਾ ਜ਼ਿਕਰ ਕੀਤਾ ਉਹਨਾਂ ਨੇ। ਕਿਉਂਕਿ ਦੇਖੋ ਜਿਹੜਾ NCRB ਦਾ ਹੁੰਦਾ ਨਾ ਡਾਟਾ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ, ਉਹ ਉਹੀ ਹੈ ਜਿਹੜਾ ਔਨ ਰਿਕਾਰਡ ਆ। ਤਾਂ ਇਹਦੇ ਵਿੱਚ ਕੀ ਆ ਕਿ ਜਿਹੜੇ ਸੁਸਾਈਡ ਦੇ ਕੇਸ ਸੀਗੇ 2014 ਦੇ ਵਿੱਚ 943 ਕੁੱਲ ਸਨ, ਜਿਹਦੇ ਚੋਂ 24 ਕਿਸਾਨ ਜਿਹੜੇ ਆ ਉਹ ਖੁਦਕੁਸ਼ੀ ਕਰਦੇ ਆ। ਫਿਰ ਇਸ ਤੋਂ ਬਾਅਦ 15 ਕੁੱਲ ਖੁਦਕੁਸ਼ੀਆਂ 1049 ਹੁੰਦੀਆਂ, 100 ਉਹਦੇ 'ਚ ਕਿਸਾਨ ਹੁੰਦੇ ਆ। ਫਿਰ ਅੱਗੇ ਆ ਗਿਆ ਸਾਲ 2016, ਉਹਦੇ 'ਚ 1440 ਕੁੱਲ ਖੁਦਕੁਸ਼ੀਆਂ ਤੇ 232 ਉਹਦੇ 'ਚ ਕਿਸਾਨ ਖੁਦਕੁਸ਼ੀਆਂ ਪਾਈਆਂ ਜਾਂਦੀਆਂ। 2017 ਆ ਗਿਆ, ਉਹਦੇ 'ਚ 1481 ਕੁੱਲ ਮਾਮਲੇ ਤੇ 243 ਜਿਹੜੇ ਆ ਉਹ ਕਿਸਾਨਾਂ ਦੇ ਆ, ਖੁਦਕੁਸ਼ੀਆਂ ਦੇ ਜੁੜੇ ਮਾਮਲੇ ਆ। ਫਿਰ ਇਸ ਤੋਂ ਬਾਅਦ 2018 ਵੀ ਜਿਹੜਾ ਕਿ ਹੱਦ ਹੈ, ਇੱਥੇ ਆ ਕੇ ਫਿਰ ਉਹ ਅੰਕੜਾ ਖਤਮ ਹੁੰਦਾ। ਇੱਥੇ ਫਿਰ 1714 ਕੁੱਲ ਖੁਦਕੁਸ਼ੀਆਂ ਹੁੰਦੀਆਂ, ਤਾਂ 229 ਇਹਦੇ ਵਿੱਚ ਫਿਰ ਫਾਰਮਰਸ ਨੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 14 ਤੋਂ ਬਾਅਦ ਜੇ ਲਈਏ ਆਪਾਂ 15 ਨੂੰ ਛੱਡ ਦਈਏ, ਤਾਂ ਜਿਹੜੇ ਅੱਗੇ ਆ ਗਏ ਕੈਪਟਨ ਅਮਰਿੰਦਰ ਸਿੰਘ ਦੇ 2 ਸਾਲ, 17 ਤੇ 18, 19 ਤੇ 20 ਦਾ ਹਾਲੇ ਅੰਕੜਾ ਚਲੋ ਬਾਅਦ 'ਚ ਆਏਗਾ। ਤਾਂ ਇਹਨਾਂ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕੀਆਂ ਨਹੀਂ। ਤੇ ਜੇ ਇਹਨਾਂ ਨੇ ਕਿਸਾਨਾਂ ਲਈ ਕੁਛ ਕੀਤਾ ਹੁੰਦਾ, ਜਿਸ ਤਰ੍ਹਾਂ ਕਲੇਮ ਕਰਦੇ ਵੀ ਆ ਕਿ ਅਸੀਂ ਇਹਨਾਂ ਦਾ ਕਰਜ਼ਾ ਮਾਫ ਕੀਤਾ ਜੀ, ਫਲਾਂ ਕੀਤਾ, ਧਮਕਾ ਕੀਤਾ, ਤਾਂ ਜੇ ਕੁਛ ਹੋਇਆ ਹੁੰਦਾ ਤਾਂ ਇਹਨਾਂ ਅੰਕੜਿਆਂ ਦੇ ਵਿੱਚ ਜ਼ਰੂਰ ਸੁਧਾਰ ਹੋਣਾ ਚਾਹੀਦਾ ਸੀ। ਪਰ ਇੱਕ ਰਿਪੋਰਟ ਹੋਰ ਵੀ ਆ, ਉਹ ਵੀ ਅੱਜ ਇੱਕ ਅੰਗਰੇਜ਼ੀ ਅਖਬਾਰ 'ਚ ਲੱਗੀ ਆ ਕਿ ਕਿਸਾਨ ਖੁਦਕੁਸ਼ੀਆਂ ਪਿੱਛੇ ਇੱਕ ਇਕੱਲਾ ਸਿਰਫ ਆਰਥਿਕ ਰੀਜ਼ਨ ਹੀ ਨਹੀਂ, ਆਰਥਿਕ ਕਾਰਨ ਹੀ ਨਹੀਂ ਆਉਂਦਾ, ਹੋਰ ਵੀ ਕਈ ਕਾਰਨ ਹੈਗੇ ਆ। ਘਰੇਲੂ ਬਹੁਤ ਕਾਰਨ ਰਹਿੰਦੇ ਅੱਜ ਕੱਲ੍ਹ, ਜਿੱਦਾਂ ਡਰੱਗ ਦਾ ਮਾਮਲਾ ਆ ਗਿਆ, ਬਿਮਾਰੀ ਦਾ ਮਾਮਲਾ ਆ ਗਿਆ, ਮੈਂ ਉਦਾਹਰਨ ਦੇ ਤੌਰ ਤੇ ਕਹਿ ਰਿਹਾ। ਤਾਂ ਉਹ ਵੀ ਇੱਕ ਅੱਛੀ ਖਾਸੀ ਰਿਪੋਰਟ ਆ ਇੰਡੀਆ ਦੇ ਮਾਮਲੇ 'ਚ। ਔਰ ਉਸ ਤਰ੍ਹਾਂ ਜੇ ਤੁਸੀਂ ਓਵਰਆਲ ਵੀ ਵੇਖੋਗੇ, ਇੰਡੀਆ ਦੇ ਵਿੱਚ 2018 'ਚ 1,34,516 ਖੁਦਕੁਸ਼ੀ ਹੁੰਦੀ ਆ, ਤਾਂ ਜਿਹਦੇ 'ਚੋਂ 5763 ਕਿਸਾਨ ਪਾਏ ਜਾਂਦੇ ਆ। ਭਾਰਤ ਦੇ ਆਪਾਂ ਜੇ ਪਰਪੇਖ ਚੋਂ ਨਿਕਲ ਕੇ ਥੋੜਾ ਜਿਹਾ ਪੰਜਾਬ ਵਾਲੇ ਪਾਸੇ ਦੀ ਗੱਲ ਕਰੀਏ ਨਾ, ਹਾਂ ਜਿਹੜਾ ਅੰਕੜਾ 1714 ਖੁਦਕੁਸ਼ੀਆਂ ਦਾ 2018 'ਚ, ਇਹਦੇ 'ਚ ਨਾ ਇੱਕ ਬਹੁਤ ਉਦਾਸੀਨ ਕਰਨ ਵਾਲਾ ਵੀ ਅੰਕੜਾ ਹੈ, ਜਿਹੜਾ ਕਿ ਬਹੁਤਾ ਚਰਚਾ ਦਾ ਵਿਸ਼ਾ ਨਹੀਂ ਬਣਿਆ। ਉਹ ਇਹ ਆ ਕਿ ਜਿਹੜੀਆਂ 1714 ਖੁਦਕੁਸ਼ੀਆਂ ਹੋਈਆਂ ਨੇ ਨਾ, ਉਹਨਾਂ ਦੇ ਵਿੱਚ 722
ਖੁਦਕੁਸ਼ੀਆਂ ਇਹੋ ਜਿਹੀਆਂ ਜਿਹੜੀਆਂ ਬਿਮਾਰਾਂ ਨੇ ਕੀਤੀਆਂ, ਮਤਲਬ ਜਿਹੜੇ ਬਿਮਾਰ ਸੀਗੇ ਉਹ ਬਿਮਾਰੀ ਦੇ ਇਲਾਜ ਨੂੰ ਜਾਂ ਬਿਮਾਰੀ ਤੋਂ ਹਾਰ ਕੇ ਖੁਦਕੁਸ਼ੀਆਂ ਕਰਦੇ ਆ। ਤਾਂ ਇਹ ਇੱਕ ਨਵਾਂ ਚਿੰਤਾਜਨਕ ਸਬਬ ਹੈ ਪੰਜਾਬ ਵਾਸਤੇ ਕਿ ਇੱਕ ਤੇ ਬਿਮਾਰੀ ਇੰਨੀ ਵੱਧ ਰਹੀ ਆ, ਤਾਂ ਦੂਸਰਾ ਇਹ ਆ ਕਿ ਬਿਮਾਰੀ ਤੋਂ ਹਾਰਨ ਵਾਲੇ ਜਾਂ ਇਲਾਜ ਨੂੰ ਖੁਦਕੁਸ਼ੀ ਕਰਨ ਵਾਲੇ ਜਿਹੜੇ ਆ ਉਹ ਵੱਧ ਰਹੇ ਆ। ਉਹਨਾਂ ਦੀ ਗਿਣਤੀ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਨਾਲੋਂ ਵੀ ਵਧੇਰੇ ਆ। ਤਾਂ ਇਹਦਾ ਮਤਲਬ ਇਹ ਆ ਕਿ ਚੱਕਰ ਸਾਡੇ ਤੇ ਦੁਪਾਸੜ ਪਿਆ ਹੋਇਆ ਕਿ ਇੱਕ ਤੇ ਚਲੋ ਆਰਥਿਕ ਕਾਰਨ ਰਹਿੰਦੇ ਹੀ ਰਹਿੰਦੇ ਆ, ਦੂਸਰੇ ਸਮਾਜਿਕ ਕਾਰਨ ਵੀ ਸਾਡੇ ਕੋਲ ਬਹੁਤ ਨੇ ਇਹਨਾਂ ਚੀਜ਼ਾਂ ਦੇ। ਔਰ ਤੀਜਾ ਜਿਹੜਾ ਸਭ ਤੋਂ ਵੱਡਾ ਕਿ ਜੋ ਵਿਵਸਥਾਗਤ ਪ੍ਰਬੰਧ ਹੁੰਦਾ ਉਹਦੇ ਵਿੱਚ ਤੇ ਅਨੇਕਾਂ ਖਾਮੀਆਂ ਹੈ ਹੀ ਹੈ। ਸੋ ਇਹ ਵੇਖਣਾ ਪਊਗਾ ਕਿ ਸਾਡਾ ਜਿਹੜਾ ਚੜ੍ਹਦੀ ਕਲਾ ਵਾਲਾ ਸੰਕਲਪ ਆ ਉਹ ਇੰਨਾ ਜ਼ਿਆਦਾ ਕਿਉਂ ਖੁਰ ਗਿਆ ਕਿ ਲੋਕ ਲੜਨ ਦੀ ਥਾਂ ਤੇ ਹੁਣ ਮਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੇਅਦਬੀ ਖਿਲਾਫ ਨਾਭੇ ਜੇਲ੍ਹ ਦੇ ਵਿੱਚ ਹੋਈ ਹੜਤਾਲ। ਹਾਂਜੀ, ਇਹ ਅਸਲ ਦੇ ਵਿੱਚ ਕੀ ਮੁੱਦਾ ਹੈ ਕਿ ਨਾਭੇ ਜੇਲ੍ਹ ਦੇ ਵਿੱਚ ਗੁਟਕਾ ਸਾਹਿਬ ਬਚਾਏ ਗਏ ਸਨ। ਦੱਸਦੇ ਆ ਕਿ ਕੁਝ ਪੋਥੀਆਂ ਜਿਹੜੀਆਂ ਉਹ ਭੇਜੀਆਂ ਗਈਆਂ ਸਨ ਤੇ ਉਹ ਪੋਥੀਆਂ ਜਿਹੜੀਆਂ ਉਹ ਇਹਨਾਂ ਨੇ ਸਾਰੀਆਂ ਜ਼ੁੰਮੀਆਂ ਨਹੀਂ ਬਹੁਤ ਗਲਤ ਤਰੀਕੇ ਨਾਲ ਰੱਖੀਆਂ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਕਿ ਬੇਅਦਬੀ ਹੋਈ। ਤਾਂ ਉਹ ਫਿਰ ਮਾਮਲਾ ਜਿਹੜਾ ਜਿਵੇਂ ਬਾਹਰ ਆਇਆ ਤੇ ਬਾਹਰ ਵੀ ਸੰਗਤ ਨੇ ਬੜਾ ਰੋਸ ਪ੍ਰਗਟਾਇਆ। ਇਸ ਤੋਂ ਇਲਾਵਾ ਹੁਣ ਖਬਰ ਇਹ ਆਉਣ ਡਈ ਆ ਕਿ ਜੇਲ੍ਹ ਦੇ ਅੰਦਰ ਕੁਝ ਬੰਦੀ ਆ ਜਿਹੜੇ ਉਹ ਹੜਤਾਲ ਤੇ ਚੱਲ ਗਏ ਆ। ਮਤਲਬ ਕਿ ਜੋ ਬੇਅਦਬੀ ਦੀ ਘਟਨਾ ਵਾਪਰੀ ਆ, ਕਿਉਂਕਿ ਉਹ ਜਿਹੜੇ ਧਾਰਮਿਕ ਗੁਟਕਾ ਗਏ ਸੀ ਅੰਦਰ ਉਹਨਾਂ ਨੂੰ ਸੰਭਾਲਿਆ ਨਹੀਂ ਗਿਆ। ਮਤਲਬ ਕਿ ਡਿਊਟੀ ਦੇ ਵਿੱਚ ਜਿੱਦਾਂ ਆਮ ਚੀਜ਼ਾਂ ਰੱਖੀਆਂ ਜਾਂਦੀਆਂ, ਔਰ ਤੁਹਾਨੂੰ ਪਤਾ ਹੀ ਆ ਕਿ ਜਦੋਂ ਡਿਊਟੀ ਦੇ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਆ ਉਹਦੇ ਵਿੱਚ ਇਹ ਵੀ ਆ ਕਿ ਜੇ ਕਿਸੇ ਤੋਂ ਜਰਦਾ ਫੜਿਆ ਗਿਆ, ਸਿਗਰਟਾਂ ਫੜੀਆਂ ਗਈਆਂ ਜਾਂ ਕੋਈ ਹੋਰ ਲਟਰਮ ਪਟਰਮ ਫੜਿਆ ਜਾਂਦਾ ਤਾਂ ਉਹ ਵੀ ਚੀਜ਼ਾਂ ਉੱਥੇ ਰੱਖ ਦਿੱਤੀਆਂ ਜਾਂਦੀਆਂ। ਮਤਲਬ ਕਿ ਜੇ ਇਸ ਤਰ੍ਹਾਂ ਦੀ ਘਟਨਾ ਹੋਈ ਆ, ਵਾਪਰੀ ਆ, ਹਾਲਾਂਕਿ ਜਿਹੜਾ ਜੇਲ੍ਹ ਪ੍ਰਬੰਧਨ ਉਹ ਕਦੇ ਇਸ ਚੀਜ਼ ਨੂੰ ਤਸਲੀਮ ਨਹੀਂ ਕਰੂਗਾ, ਮੰਨੂਗਾ ਨਹੀਂ ਕਿ ਇਸ ਤਰ੍ਹਾਂ ਵਾਪਰਿਆ, ਪਰ ਜੇ ਸੱਚਮੁੱਚ ਵਾਪਰਿਆ ਤੇ ਬਹੁਤ ਇਹਨਾਂ ਵਾਸਤੇ ਸ਼ਰਮ ਵਾਲੀ ਗੱਲ ਆ। ਔਰ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਨਾਭਾ ਜੇਲ੍ਹ ਉਹ ਆ ਜਿਹਦੇ ਵਿੱਚ ਖੁਦ ਜਿਹੜਾ ਹੈਗਾ ਸੀਗਾ ਇੱਕ ਪ੍ਰੇਮੀ ਜਿਹਦੇ ਤੇ ਦੋਸ਼ ਸੀਗਾ ਬੇਅਦਬੀ ਦਾ, ਕਤਲ ਹੋਇਆ ਸੀਗਾ। ਤਾਂ ਉਸ ਤੋਂ ਬਾਅਦ ਵੀ ਇਹੋ ਜਿਹੀ ਗੰਭੀਰਤਾ ਨਹੀਂ ਵਿਖਾਈ ਜਾਂਦੀ ਇਹੋ ਜਿਹੇ ਸੈਂਸਿਟਿਵ ਮੁੱਦੇ ਤੇ, ਤਾਂ ਫਿਰ ਇਹਨਾਂ ਵਾਸਤੇ ਬਹੁਤ ਬਹੁਤ ਸ਼ਰਮ ਵਾਲੀ ਗੱਲ ਆ। ਤਾਂ ਖੈਰ ਇਹ ਚੀਜ਼ ਹੁਣ ਦੇਖਦੇ ਆ ਕਿ ਅੱਗੇ ਕੀ ਜਾਂਚ ਪੜਤਾਲ ਕਰਵਾਈ ਜਾਂਦੀ ਹੈ ਇਹਦੀ, ਜਾਂ ਫਿਰ ਇਸ ਚੀਜ਼ ਨੂੰ ਦਬਾਇਆ ਜਾਊਗਾ ਜਿਵੇਂ ਹੁਣ ਤੱਕ ਯਤਨ ਕੀਤੇ ਜਾ ਰਹੇ ਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ।